फिल्म गदर 2 ते पाकिस्तान वीडियो आप गल हकीकत नाल जुड़ी हुई करनी है, हकीकी गल करनी है, आप जज्बाती गल नहीं करनी क्योंकि जज्बात च आके आप इत्थे इंडिया ने जिवें मर्जी गालां कड्ढी जाइए, अपना किसी ने आके मूँह नहीं फड़ लेना। तुसीं वीडियो पूरी देखिया जे तुहानूं सारी गल दी समझ लग जूगी। सियाणे कहिंदे ने कि उठ बुढ़िया टग्गिया तैनूं ठूंगे कां, तेरे गलों पजाली लै गई, तेरा किसे नहीं लैना ना। सियाणे कहिंदे ने कि तैनूं कोई दिंदा नहीं सी ते मैनूं कोई लैंदा नहीं सी। ਉਹੀ ਗੱਲ ਆ, सनी देओल पिछले 10-15 साल तो पुट्ठा हो फिल्मां कर रहा सी पर ਇਹਦੀ ਗੱਲ नहीं सी बन रही। इस तरह पटेल जी कुड़ी सी, ਉਹਨੂੰ ਕੋਈ ਫਿਲਮਾਂ ਦੇ ਵਿੱਚ ਲੈਂਦਾ ਨਹੀਂ ਸੀ ਪਿਆ। ਸੋ ਇਹਨਾਂ ਸੋਚਿਆ ਕਿ ਆਪਾਂ ਇਕੱਠੇ ਹੋ ਕੇ ਐਸਾ ਤਾਲਮੇਲ ਬਣਾਈਏ ਕਿ ਆਪਣਾ ਬਾਲੀਵੁੱਡ ਦੇ ਵਿੱਚ ਮਾੜਾ ਮੋਟਾ ਨਾਂ ਜਿਹੜਾ ਉਹ ਰਹਿ ਜਾਏ। ਸੋ ਇਹਨਾਂ ਗਦਰ 2 ਬਣਾਈ, ਉਹ ਚੱਲ ਗਈ ਕਿਉਂਕਿ ਇੰਡੀਆ ਦਾ ਸ਼ੁਰੂ ਤੋਂ ਵਤੀਰਾ ਕਿ ਉੱਥੇ ਉਹਨਾਂ ਨੇ ਕੋਈ ਵੀ ਐਸਾ ਕੰਮ ਕਰਨਾ ਹੋਵੇ, ਉਹਨਾਂ ਦੀ ਸਿਆਸੀ ਅਸ਼ਰਾਫੀਆ ਹੋਵੇ ਜਾਂ ਉਹਨਾਂ ਦੀ ਬਾਲੀਵੁੱਡ ਹੋਵੇ ਜਾਂ ਉਹਨਾਂ ਦਾ ਕੋਈ ਹੋਰ ਕੋਈ ਤਨਜ਼ੀਮ ਹੋਵੇ ਤਾਂ ਉਹਨਾਂ ਹਿੰਦੂ ਮੁਸਲਿਮ ਫਸਾਦਾਤ ਕਰਾਉਣੇ ਹੁੰਦੇ ਆ। ਉਹਨਾਂ ਦੇ ਪ੍ਰਚਾਰ ਹੋਣ, ਉਹਨਾਂ ਦੀ ਕੰਪੇਨ ਹੋਵੇ, ਕੁਛ ਵੀ ਹੋਵੇ, ਉਹਦੇ ਵਿੱਚ ਜ਼ਿਕਰ ਪਾਕਿਸਤਾਨ ਦਾ ਹੁੰਦਾ, ਉਹਦੇ ਵਿੱਚ ਜ਼ਿਕਰ ਮੁਸਲਮਾਨ ਤੇ ਹਿੰਦੂ ਦਾ ਹੁੰਦਾ ਕਿਉਂਕਿ ਉਹਨਾਂ ਦੇ ਪੱਲੇ ਆਪਣੇ ਤੱਕ ਕੋਈ ਚੀਜ਼ ਹੈ ਨਹੀਂ। ਸਟੇਟ ਉਹਨਾਂ ਦੀ ਪੰਜਾਬ ਛੱਡ ਕੇ ਬਾਕੀ ਸਾਰਿਆਂ ਦਾ ਇਹੀ ਹਾਲ ਹੈ। ਮੈਂ ਸਾਰੇ ਲੋਕਾਂ ਨੂੰ ਮਾੜਾ ਨਹੀਂ ਕਹਿੰਦਾ, ਉਹਨਾਂ ਵਿੱਚ ਵੀ ਕੁਝ ਲੋਕ ਚੰਗੇ ਹੈਗੇ ਨੇ। ਜਿਹੜਾ ਬੰਦਾ ਉੱਥੇ ਇੰਤਹਾ ਪਸੰਦੀ ਦੀ ਗੱਲ ਕਰਦਾ, ਧਰਮਾਂ ਦੀ ਗੱਲ ਕਰਦਾ, ਉਹ ਬੰਦਾ ਉੱਥੇ ਹਮੇਸ਼ਾ ਕੁਰਸੀ ਤੇ ਕਾਇਮ ਰਹਿੰਦਾ, ਬਿਰਾਜਮਾਨ ਰਹਿੰਦਾ, ਜਿਵੇਂ ਕਿ ਅੱਜ ਮੋਦੀ ਹਾਲੇ ਵੀ ਉੱਥੇ ਬੈਠਾ ਹੋਇਆ। ਕਿਉਂਕਿ ਸਾਡੇ ਸਭ ਕੰਟੀਨੈਂਟ ਦੇ ਲੋਕਾਂ ਨੂੰ ਨਾ ਗੋਰਿਆਂ ਨੇ ਸਾਡਾ ਮਾਈਂਡ ਵਾਸ਼ ਹੀ ਇੰਨਾ ਕਰਤਾ ਸੀ ਕਿ ਅਸੀਂ ਧਰਮ ਨੂੰ ਉਹਨਾਂ ਫਾਲੋ ਨਹੀਂ ਕਰਦੇ, ਉਹਨਾਂ ਮੰਨਦੇ ਨਹੀਂ ਜਿੰਨਾ ਇਹਦੇ ਪਿੱਛੇ ਲੱਗ ਕੇ ਮਰਨ ਨੂੰ ਤਿਆਰ ਹੁੰਦੇ ਆ। ਕਿਉਂਕਿ ਗੋਰੇ ਨੇ ਡਿਵਾਈਡ ਐਂਡ ਰੂਲ ਦੀ ਗੱਲ ਕੀਤੀ ਸੀ, ਉਹਨੇ ਕਿਹਾ ਵੰਡੋ ਤੇ ਇਹਨਾਂ ਤੇ ਹਕੂਮਤ ਕਰੋ, ਤੇ ਸਾਨੂੰ ਸਭ ਤੋਂ ਪਹਿਲਾਂ ਉਹਨੇ ਧਾਰਮਿਕ ਪੱਖ ਤੇ ਵੰਡਿਆ ਸੀ। ਸੋ ਅੱਜ ਵੀ ਸਾਡੇ ਦਿਮਾਗਾਂ ਦੇ ਵਿੱਚ ਉਹੀ ਚੀਜ਼ਾਂ ਨੇ, ਅਸੀਂ ਧਰਮ ਦੇ ਨਾਂ ਤੇ ਲੜ ਕੇ ਮਰਨ ਨੂੰ ਤਿਆਰ ਆ। ਹੁਣ ਆਪਾਂ ਗੱਲ ਕਰਦੇ ਹਾਂ ਹਕੀਕਤ ਦੀ ਕਿ ਹਕੀਕੀ ਗੱਲ ਕੀ ਹੈ। ਕਿ ਸਨੀ ਦਿਓਲ ਦਾ ਇੱਕ ਡਾਇਲਾਗ ਬੜਾ ਸੋਸ਼ਲ ਮੀਡੀਆ ਤੇ ਮਸ਼ਹੂਰ ਹੋ ਰਿਹਾ, ਸਾਡੇ ਇੱਧਰੋਂ ਲਹਿੰਦੇ ਪੰਜਾਬ ਪਾਕਿਸਤਾਨ ਦੇ ਵਿੱਚੋਂ ਵੀ ਲੋਕ ਬੜਾ ਚੱਕ ਰਿਹਾ ਕਿ ਅੱਜ ਮੌਕਾ ਮਿਲੇ ਤੇ ਅੱਧਾ ਪਾਕਿਸਤਾਨ ਖਾਲੀ ਹੋ ਜਾ, ਸਾਰੀ ਆਵਾਮ ਵਾਪਸ ਇੰਡੀਆ ਦੇ ਵਿੱਚ ਜਾ ਕੇ ਵਸ ਜਾਵੇ। ਇਹ ਗੱਲ ਕਿਸੇ ਹੱਦ ਤੱਕ ਵੇਖੀ ਜਾਵੇ ਤੇ ਬਿਲਕੁਲ ਠੀਕ ਆ, ਲੋਕ ਜਾਣਗੇ ਕਿਉਂਕਿ ਉੱਥੇ ਜ਼ਿੰਦਗੀ ਸੁਖਾਲੀ ਆ। ਉੱਥੇ ਅੱਜ ਵੀ ਆਲਟੋ ਗੱਡੀ ਜਿਹੜੀ ਆ ਉਹ 3 ਲੱਖ ਦੀ ਹੁੰਦੀ ਆ, ਸਾਡੇ 25 ਤੋਂ 30 ਲੱਖ ਦੀ ਆ। ਉੱਥੇ ਅੱਜ ਵੀ ਬਿਜਲੀ ਦਾ ਫੀ ਯੂਨਿਟ 7 ਰੁਪਏ ਆ, ਜਦ ਤੱਕ 500 ਯੂਨਿਟ ਚੱਲ ਨਹੀਂ ਜਾਂਦਾ, ਸਾਡੇ 35-40 ਰੁਪਏ ਆ। ਉੱਥੇ ਅੱਜ ਵੀ ਦੁੱਧ 25 ਰੁਪਏ ਆ ਤੇ ਸਾਡੇ ਇੱਥੇ 200 ਰੁਪਏ ਆ। ਇੰਨੀਆਂ ਚੀਜ਼ਾਂ ਦਾ ਫਰਕ ਆ। ਅਸੀਂ ਉੱਥੇ ਲੱਖ ਰੁਪਇਆ ਜਾ ਕੇ ਕਮਾਈਏ ਤਾਂ ਇੱਧਰ ਸਾਡੇ ਆ ਕੇ ਉਹ 3 ਲੱਖ ਰੁਪਇਆ ਬਣਦਾ। ਅਸੀਂ ਦੂਜੇ ਕੰਟਰੀਆਂ ਦੇ ਵਿੱਚ ਜਾਂਦੇ ਹਾਂ, ਅਮਰੀਕਾ, ਕੈਨੇਡਾ, ਯੂਰਪ, ਉਹ ਵੀ ਨੌਨ ਮੁਸਲਿਮ ਕੰਟਰੀ ਨੇ। ਜੇਕਰ ਅਸੀਂ ਇੰਡੀਆ ਨੂੰ ਨੌਨ ਮੁਸਲਿਮ ਕੰਟਰੀ ਮੰਨਦੇ ਹਾਂ ਤਾਂ ਇੱਥੇ ਜਾਣ ਦਾ ਵੀ ਕੋਈ ਹਰਜ ਨਹੀਂ ਹੈ। ਸਾਡੇ ਪਿਓ ਦਾਦਿਆਂ ਦਾ ਵਤਨ ਹੈ, ਅਸੀਂ ਦਾਅਵਾ ਕਰਦੇ ਹਾਂ ਸਾਡੀ ਉਹ ਧਰਤੀ ਹੈ। ਬਾਕੀ ਇਹ ਗੱਲ ਹੈ ਕਿ ਉਸ ਫਿਲਮ ਤੋਂ ਨਤੀਜਾ ਕੀ ਨਿਕਲੇਗਾ। ਉਸ ਫਿਲਮ ਤੋਂ ਨਤੀਜਾ ਇਹ ਨਿਕਲੇਗਾ ਕਿ ਹਰ ਪਾਸੇ ਨਫ਼ਰਤ ਫੈਲੇਗੀ। ਉਧਰ ਦੇ ਲੋਕਾਂ ਦੇ ਵਿੱਚ ਤਾਂ ਫੈਲ ਹੀ ਗਈ ਹੈ। ਜਿਹੜੇ ਹਿਸਾਬ ਨਾਲ ਫਿਲਮ ਦੀਆਂ ਟਿਕਟਾਂ ਵਿਕਦੀਆਂ ਪਈਆਂ ਨੇ ਤਾਂ ਉਹ ਨਫ਼ਰਤ ਨਹੀਂ ਤਾਂ ਹੋਰ ਕੀ, ਉਹ ਪਿਆਰ ਨਹੀਂ, ਉਹ ਨਫ਼ਰਤ ਆ। ਉਹ ਲੋਕ ਵੇਖਣ ਜਾ ਰਿਹਾ ਕਿ ਸਨੀ ਦਿਓਲ ਪਾਕਿਸਤਾਨੀਆਂ ਨੂੰ ਕਿਵੇਂ ਮਾਰਦਾ। ਇਹ ਫਿਲਮੀ ਗੱਲਾਂ ਹੀ ਹੈ। ਦੂਜੀ ਗੱਲ ਮੈਂ ਇਹ ਕਰੂੰਗਾ ਕਿ ਇਹਨਾਂ ਨੂੰ ਚਾਹੀਦਾ ਸੀ, ਜੇ ਅਗਰ ਇਹ ਬਾਲੀਵੁੱਡ ਵਾਲੇ ਇੰਨੀ ਹਿੰਮਤ, ਇੰਨੀ ਜੁਰਤ ਹੈਗੀ ਸੀ, ਕੋਈ ਸਚਨ ਟੁਚਕਲੇ, ਕੋਈ ਵਰਮਾ, ਕੋਈ ਸ਼ਰਮਾ, ਕੋਈ ਇੱਧਰੋਂ ਉੱਧਰੋਂ, ਕੋਈ ਉੱਧਰੋਂ ਬੰਦਾ ਲੈ ਕੇ ਆਉਂਦੇ, ਫਿਲਮ ਜੋ ਦੁਬਾਰਾ ਬਣਾਈ ਸੀ, ਸਟੋਰੀ ਜੋ ਦੁਬਾਰਾ ਰਿਪੀਟ ਕੀਤੀ ਸੀ, ਮੁੰਡਾ ਜੋ ਜਵਾਨ ਕੀਤਾ ਸੀ, ਤਾਂ ਕੋਈ ਉੱਧਰੋਂ ਤੁਸੀਂ ਕਰੈਕਟਰ ਜਿਹੜਾ ਸੀ ਉਹ ਵਿੱਚ ਪਾਉਂਦੇ ਸੀ। ਤੁਸੀਂ ਸਨੀ ਦਿਓਲ ਨੂੰ ਸਿੱਖੀ ਸਰੂਪ ਦੇ ਵਿੱਚ ਲਿਆ ਕੇ, ਸਾਡੇ ਹੀ ਪੰਜਾਬ ਦੇ ਵਿੱਚ ਲਿਆ ਕੇ, ਸਾਡੀ ਹੀ ਧਰਤੀ ਤੇ ਲਿਆ ਕੇ, ਵਾਘੇ ਬਾਰਡਰ ਤੇ ਲਹਿੰਦੇ ਚੜ੍ਹਦੀ ਪੰਜਾਬ ਦੀ ਹਿੱਕ ਤੇ ਜੋ ਲਕੀਰ ਵੱਜੀ ਹੋਈ ਆ, ਉੱਥੇ ਸਾਡੇ ਹੀ ਪੰਜਾਬੀਆਂ ਦੇ ਖਿਲਾਫ ਹੀ ਇੱਕ ਪੰਜਾਬੀ ਸਰੂਪ ਦੇ ਕੇ ਬੰਦੇ ਨੂੰ ਸਾਡੇ ਸਾਹਮਣੇ ਖੜਾ ਕਰ ਦਿੱਤਾ। ਅੱਜ ਕੱਲ੍ਹ ਤੁਹਾਨੂੰ ਵੀ ਪਤਾ ਕਿ ਚੜ੍ਹਦੇ ਪੰਜਾਬ ਦੀ ਲਹਿੰਦੇ ਪੰਜਾਬ ਨਾਲ ਪਾਕਿਸਤਾਨ ਦੇ ਨਾਲ ਬਹੁਤ ਬਣ ਰਹੀ ਹੈ। ਕਰਤਾਰਪੁਰ ਲਾਂਘਾ ਵੀ ਖੁੱਲਿਆ, ਇਸ ਤੋਂ ਵੱਖਾ ਪਾਣੀਆਂ ਦੇ ਫੱਟੇ ਚੱਕੇ ਤੇ ਸਲਾਬ ਦਾ ਪਾਣੀ ਵੀ ਇੱਧਰ ਆਇਆ। ਵੀ ਅੱਜ ਕੱਲ੍ਹ ਲੋਕਾਂ ਦਾ ਬਹੁਤ ਪਿਆਰ ਬਣ ਰਿਹਾ ਤੇ ਲੋਕ ਇੱਥੇ ਸਾਡੇ ਕੋਲ ਆਉਂਦੇ ਵੀ ਆ। ਖੈਰ ਸਾਡੇ ਵੀਜ਼ੇ ਨਹੀਂ ਲੱਗਦੇ, ਤਾਂ ਇਹ ਗੱਲ ਵੀ ਕਿਤੇ ਨਾ ਕਿਤੇ ਉਹਨਾਂ ਨੂੰ, ਸੈਂਟਰ ਨੂੰ, ਦਿੱਲੀ ਨੂੰ ਜਾਂ ਉਹਨਾਂ ਨੂੰ ਮਾੜੀ ਲੱਗਦੀ ਆ। ਸੋ ਇਹ ਇੱਕ ਨਫ਼ਰਤ, ਮੈਂ ਤੁਹਾਨੂੰ ਦੱਸਾਂ, ਸਿੱਧੀ ਉਹ ਸਿੱਧੀ ਬਹੁਤ ਸਾਰੇ ਲੋਕ ਹੁੰਦੇ ਆ ਕਿ ਜਿਨ੍ਹਾਂ ਨੂੰ ਗੱਲ ਦੀ ਸਮਝ ਨਹੀਂ ਲੱਗਦੀ। ਉਹਦਾ ਸਰੂਪ ਦੇਖ ਕੇ, ਉਹਦੇ ਬੱਧੀ ਪੱਗ ਵੇਖ ਕੇ, ਸਨੀ ਦਿਓਲ ਦੇ ਉਹਦੀ ਬੋਲੀ ਵੇਖ ਕੇ ਪੰਜਾਬੀ, ਤਾਂ ਲੋਕਾਂ ਦੀ ਨਫ਼ਰਤ ਪਤਾ ਕਿਹਨਾਂ ਦੇ ਪ੍ਰਤੀ ਵਧਣੀ ਹੈ? ਸਿੱਖਾਂ ਦੇ ਪ੍ਰਤੀ ਵਧਣੀ ਹੈ, ਚੜ੍ਹਦੇ ਪੰਜਾਬ ਦੇ ਪ੍ਰਤੀ ਵਧਣੀ ਹੈ। ਕਿਉਂਕਿ ਉਹ ਬੰਦੇ ਨੂੰ ਸਰੂਪ, ਬੋਲੀ, ਸਾਰਾ ਕੁਝ ਉਹਨਾਂ ਨੂੰ ਦਿੱਤਾ ਹੋਇਆ। ਕੋਈ ਤਾਰਾ ਸਿੰਘ ਸੱਚੀ ਮੁੱਚੀ ਪੰਜਾਬ ਤੇ ਨਹੀਂ ਜੰਮਿਆ, ਉਹ ਪਰਾਂ ਦਿੱਲੀ ਵੀ ਜੰਮ ਸਕਦਾ ਸੀ, ਉਹ ਪਰਾਂ ਬੰਬਈ ਵੀ ਜੰਮ ਸਕਦਾ ਸੀ, ਯੂਪੀ 'ਚ ਵੀ ਜੰਮ ਸਕਦਾ ਸੀ, ਉਹ ਕਿਤੇ ਹੋਰ ਵੀ ਜੰਮ ਸਕਦਾ ਸੀ। ਠੀਕ ਹੈ, ਅੱਜ ਕੱਲ੍ਹ ਸਿਨੇਮਾ ਬੜਾ ਹਾਈ ਹੋ ਗਿਆ, ਬੜੀਆਂ ਚੰਗੀਆਂ ਚੰਗੀਆਂ ਫਿਲਮਾਂ, ਬੜਾ VIP ਕੰਟੈਂਟ ਜਿਹੜਾ ਸਿਨੇਮਾ ਦਿੰਦਾ ਪਿਆ। ਇਹ ਫੁੱਦੂ ਕੰਟੈਂਟ ਜਿਹੜਾ ਅੱਜ ਤੋਂ 25-30 ਸਾਲ ਪਹਿਲੇ ਫਿਲਮਾਂ ਗਦਰ ਉਦੋਂ ਕਿਉਂ ਚੱਲ ਗਈ ਸੀ? ਕਿਉਂਕਿ ਉਦੋਂ ਮਾਹੌਲ ਇਦਾਂ ਦਾ ਸੀ, ਉਦੋਂ ਇਦਾਂ ਦੀਆਂ ਫਿਲਮਾਂ ਚੱਲਦੀਆਂ ਹੁੰਦੀਆਂ ਸੀ, ਉਦੋਂ ਇਦਾਂ ਦੀਆਂ ਚੱਲਦੀਆਂ। ਲੇਕਿਨ ਹੁਣ ਇੰਨਾ ਕੁ ਹਾਈਫਾਈ ਸਿਨੇਮਾ ਹੋ ਗਿਆ, ਸਾਊਥ ਵਾਲੀਆਂ ਫਿਲਮਾਂ ਦੇਖ ਲਓ ਕਿੰਨਾ ਵਧੀਆ ਬਣਾਉਂਦੇ ਆ ਉਹ। ਠੀਕ ਆ, ਤੇ ਅੱਜ ਦੇ ਦੌਰ ਦੇ ਵਿੱਚ ਇਹ ਫਿਲਮ ਬਣਾਉਣ ਦਾ ਮਕਸਦ ਕੀ ਹੈ
ਇੱਕ ਤਾਂ ਰੋਟੀ ਵੀ ਤੈਨੂੰ ਕੋਈ ਲੈਂਦਾ ਨਹੀਂ, ਮੈਨੂੰ ਕੋਈ ਦਿੰਦਾ ਨਹੀਂ। ਦੂਜਾ ਨਫ਼ਰਤ ਪੰਜਾਬ ਦੀ, ਪੰਜਾਬ ਦੇ ਪ੍ਰਤੀ। ਦੂਜੀ ਚੜ੍ਹਦੇ ਪੰਜਾਬ ਦੀ ਪਾਕਿਸਤਾਨ ਦੇ ਖਿਲਾਫ ਨਫ਼ਰਤ, ਪਾਕਿਸਤਾਨ ਦੀ ਉਹਨਾਂ ਦੇ ਖਿਲਾਫ ਨਫ਼ਰਤ, ਕਿਉਂਕਿ ਸਰੂਪ ਉਹ ਹੈ। ਮੈਂ ਲਾਸਟ ਤੇ ਗੱਲ ਕਰੂੰਗਾ ਕਿ ਬਿਲਕੁਲ ਫਿਲਮ ਵੇਖਣ ਨਾ ਜਾਓ। ਜਿੱਥੇ ਜਿੱਥੇ ਕੋਈ ਬੈਠਾ ਹੈ ਫਿਲਮ ਦਾ ਬਾਈਕਾਟ ਕਰੋ, ਠੀਕ ਹੈ। ਸਾਡੇ ਪਾਕਿਸਤਾਨ ਦੇ ਵਿੱਚ ਵੀ ਬੈਨ ਹੋਣੀ ਚਾਹੀਦੀ ਹੈ, ਔਰ ਬਾਹਰ ਜਿਹੜੇ ਪੰਜਾਬੀ ਬੈਠੇ ਨੇ ਮੈਂ ਉਹਨਾਂ ਨੂੰ ਵੀ ਕਹੂੰਗਾ, ਔਰ ਚੜ੍ਹਦੇ ਪੰਜਾਬ 'ਚ ਪੰਜਾਬੀਆਂ ਨੂੰ ਵੀ ਕਹੂੰਗਾ ਕਿ ਇਹਨੂੰ ਉਸ ਪੰਜਾਬ ਦੇ ਵਿੱਚ ਇਸ ਫਿਲਮ ਨੂੰ ਬੈਨ ਕੀਤਾ ਜਾਵੇ, ਠੀਕ ਹੈ ਜੀ। ਕਿਉਂਕਿ ਇਸ ਫਿਲਮ ਤੋਂ ਨਤੀਜਾ ਇਹ ਨਿਕਲਣਾ, ਸਬਕ ਇਹ ਮਿਲਣਾ ਕਿ ਨਫ਼ਰਤ ਆ, ਹੋਰ ਕੁਛ ਵੀ ਨਹੀਂ। ਜਿਉਂਦੇ ਵਾਸਤੇ।